ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਇੱਕ ਵਾਰੀ ਫਿਰ ਪੰਜਾਬ ਦੀ ਧਰਤੀ ਦੇ ਗੱਦਾਰਾਂ ਨੇ ਇਹਦੇ ਵਜੂਦ ਤੇ ਬੋਲੀ ਉੱਤੇ ਭੌਂਕਣਾ ਸ਼ੁਰੂ ਕਰਤਾ ਹੈ। ਵਜ੍ਹਾ ਇੱਕ ਕਾਨਫਰੰਸ ਨੂੰ ਬਣਾਇਆ ਗਿਆ ਹੈ। ਬਦਬਖਤ ਟੋਲਾ ਆਖ ਰਿਹਾ ਹੈ ਕਿ ਅਸੀਂ ਪੰਜਾਬ ਦੇ ਇਸ ਖਿੱਤੇ ਵਿੱਚ ਪੰਜਾਬੀ ਬੋਲੀ ਦਾ ਇਕੱਠ ਨਹੀਂ ਹੋਣ ਦੇਣਾ। ਸਾਜ਼ਿਸ਼ੀ ਭੌਂਕਦੇ ਨੇ ਕਿ ਸਰਾਇਕੀ ਪੰਜਾਬੀ ਦਾ ਲਹਿਜਾ ਨਹੀਂ ਬਲਕਿ ਵੱਖ ਬੋਲੀ ਹੈ। ਉਹਨਾਂ ਇਹ ਦਾਅਵਾ ਵੀ ਕਰ ਛੱਡਿਆ ਹੈ ਕਿ ਖਾਜਾ ਫਰੀਦ, ਮੌਲਵੀ ਲੁਤਫੁੱਲਾ, ਅਲੀ ਹੈਦਰ ਮੁਲਤਾਨੀ, ਸ਼ਾਹ ਹੁਸੈਨ ਤੇ ਬਾਬਾ ਫਰੀਦ ਵੀ ਪੰਜਾਬੀ ਨਹੀਂ ਬਲਕਿ ਸਰਾਇਕੀ ਸ਼ਾਇਰ ਸਨ। ਬੱਲੇ ਹੋ ਸ਼ੇਰ ਬਗਿਓ। ਇਹ ਤਾਂ ਇੰਝ ਹੀ ਹੋਈ ਨਾ ਕਿ ਕੱਲ੍ਹ ਨੂੰ ਤੁਸੀਂ ਆਖੋਗੇ ਕਿ ਇਲਿਆਸ ਘੁੰਮਣ, ਹਾਫਿਜ਼ ਮੁਮਤਾਜ਼ ਮਲਕ, ਨਜ਼ੀਰ ਕੋਟ, ਜਮੀਲ ਪਾਲ ਤੇ ਮੁਦੱਸਰ ਬੱਟ ਵੀ ਸਰਾਇਕੀ ਨੇ। ਇਹਨਾਂ ਦਾ ਪੰਜਾਬੀ ਨਾਲ ਕੀ ਤਾਲੁਕ ਹੈ? ਇਹ ਬਦਬਖਤ ਉਹਨਾਂ ਅੰਗਰੇਜ਼ਾਂ ਤੇ ਆਮਰਾਂ ਦੀ ਨਾਜਾਇਜ਼ ਔਲਾਦ ਨੇ ਜਿਨ੍ਹਾਂ ਹਮੇਸ਼ਾ ਪੰਜਾਬੀ ਬੋਲੀ ਨੂੰ ਆਪਣੇ ਲਈ ਖਤਰਾ ਜਾਣ ਕੇ ਇਹਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ। ਪੰਜਾਬੀ ਬੋਲੀ ਦੀ ਬੁਨਿਆਦ ਉੱਤੇ ਮਜ਼ਹਬੀ ਤਨਾਜ਼ੇ ਖੜੇ ਕੀਤੇ ਗਏ। ਮੁਸਲਮਾਨਾਂ ਨੂੰ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਮਜ਼ਹਬੀ ਜ਼ਬਾਨ ਉਰਦੂ ਹੈ, ਜਦ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ। ਅੰਗਰੇਜ਼ ਸਾਜ਼ਿਸ਼ ਕਰਕੇ ਟੁਰ ਗਿਆ ਅਤੇ ਉਸ ਮਗਰੋਂ ਪੰਜਾਬੀ ਬੋਲੀ ਦੇ ਖਿਲਾਫ ਯੂਪੀ ਬਾਹਰ ਦੇ ਉਹ ਲੋਕ ਜਿਨ੍ਹਾਂ ਪਾਕਿਸਤਾਨ ਨੂੰ ਸੋਨੇ ਦੀ ਕਾਂਡ ਜਾਣ ਕੇ ਤੇ ਕਬਜ਼ੇ ਕੀਤੇ, ਉਹਨਾਂ ਤੇ ਅਫਸਰਸ਼ਾਹੀ ਜਿਹਦਾ ਖਿਆਲ ਸੀ ਕਿ ਜੇਕਰ ਅਸੀਂ ਪੰਜਾਬੀ ਬੋਲੀ ਦੇ ਸਾਹ ਘੁੱਟ ਦੇਵਾਂਗੇ ਤੇ ਫਿਰ ਇਸ ਰਿਆਸਤ ਉੱਤੇ ਸਾਡਾ ਕਬਜ਼ਾ ਬਹਾਲ ਤੇ ਬਰਕਰਾਰ ਰਹੇਗਾ। ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਤੋਂ ਮਸ਼ਰਕੀ ਪਾਕਿਸਤਾਨ ਵਿੱਚ ਬੋਲੀ ਬਾਰੇ ਮੁਤਨਾਜ਼ੇ ਬਿਆਨ ਦਵਾਇਆ ਗਿਆ, ਉਂਝ ਹੀ ਮਗਰਬੀ ਪਾਕਿਸਤਾਨ ਵਿੱਚ ਵੀ ਇਹਨਾਂ ਸਾਜ਼ਿਸ਼ੀ ਅਨਾਸਰਾਂ ਉਰਦੂ ਦੇ ਪੈਰ ਪੱਕੇ ਕਰਨ ਵਾਸਤੇ ਪੰਜਾਬੀ ਬੋਲੀ ਦੀਆਂ ਜੜ੍ਹਾਂ ਬੜੀਆਂ। ਇਸ ਤੋਂ ਵੱਡੀ ਬਦਨਸੀਬੀ ਕੀ ਹੋ ਸਕਦੀ ਹੈ ਕਿ ਅਸੀਂ ਕਈ ਦਿਹਾਈਆਂ ਤੀਕਰ ਪੰਜਾਬ ਯੂਨੀਵਰਸਿਟੀ ਵਿੱਚ ਵੀ ਪੰਜਾਬੀ ਪੜ੍ਹਨ ਤੋਂ ਮਹਿਰੂਮ ਰਹੇ। ਇਹੋ ਹੀ ਟੋਲਾ ਸੀ ਜਿਹਨੇ ਅਯੂਬ ਖਾਨ ਦੀ ਛੱਤਰ ਛਾਵੇਂ ਪੰਜਾਬੀ ਮੁਜ਼ਾਮਤੀ ਸੋਚ ਨੂੰ ਕਮਜ਼ੋਰ ਬਣਾਉਣ ਲਈ ਇੱਕ ਨਵੀਂ ਬੋਲੀ ਦਾ ਸ਼ੋਸ਼ਾ ਛੱਡਿਆ। ਸਾਨੂੰ 60 ਦੀ ਦਿਹਾਈ ਤੋਂ ਪਹਿਲਾਂ ਕਿਸੇ ਥਾਵੇਂ ਸਰਾਇਕੀ ਲਫ਼ਜ਼ ਵਹਾਲ ਹੀ ਨਹੀਂ ਦਿੰਦਾ ਅਤੇ ਨਾ ਹੀ ਇਸ ਬੋਲੀ ਬਾਰੇ ਕੋਈ ਗੱਲ ਕਰਦਾ ਹੈ। ਅੱਜ ਇਸ ਖਿੱਤੇ ਨੂੰ ਜਨੂਬੀ ਪੰਜਾਬ ਆਖਿਆ ਜਾ ਰਿਹਾ ਹੈ। ਇੱਥੋਂ ਦਾ ਹਰ ਸ਼ਾਇਰ ਆਪਣੇ ਆਪ ਨੂੰ ਪੰਜਾਬੀ ਅਖਵਾਉਂਦਾ ਰਿਹਾ। ਉਹ ਖਾਜਾ ਫਰੀਦ ਅਲੀ ਹੋਣ ਜਾਂ ਦੂਜੇ ਵੱਡੇ ਚੋਟੀ ਦੇ ਫਲਸਫੀ, ਉਹਨਾਂ ਨੇ ਹਮੇਸ਼ਾ ਆਪਣੀ ਪਹਿਚਾਣ ਪੰਜਾਬੀ ਬੋਲੀ ਨੂੰ ਆਖਿਆ। ਇਹ ਜ਼ਰੂਰ ਹੈ ਕਿ ਪੰਜਾਬੀ ਬੋਲੀ ਦਾ ਮੁਲਤਾਨੀ ਲਹਿਜਾ ਉਂਝ ਹੀ ਆਪਣੀ ਸ਼ਨਾਖਤ ਰੱਖਦਾ ਸੀ, ਜਿਵੇਂ ਮਾਝੇ ਦਾ ਲਹਿਜਾ ਜਾਂ ਫਿਰ ਸ਼ਾਹਪੁਰੀ ਸਣੇ ਦੂਜੇ ਲਹਿਜੇ। ਅਯੂਬ ਖਾਨ ਦੀ ਆਮਰੀਅਤ ਦੇ ਦੌਰਾਨ ਜਿੱਥੇ ਮੁਲਕ ਨੂੰ ਬੁਰੀ ਤਰ੍ਹਾਂ ਕਮਜ਼ੋਰ ਕੀਤਾ ਗਿਆ, ਉੱਥੇ ਹੀ ਉਹਦਾ ਸਭ ਤੋਂ ਪਹਿਲਾ ਟਾਰਗੇਟ ਪੰਜਾਬ ਰਿਹਾ। ਪੰਜਾਬ ਉੱਤੇ ਜ਼ਾਲਮਾਨਾ ਸਿਆਸੀ ਤਸੱਲਤ ਕਾਇਮ ਕੀਤਾ ਗਿਆ ਅਤੇ ਅਜਿਹੇ ਲੋਕਾਂ ਨੂੰ ਇਸ ਸੂਬੇ ਉੱਤੇ ਕਾਬਜ਼ ਬਣਾਇਆ ਗਿਆ ਜਿਨ੍ਹਾਂ ਦੀ ਸੋਚ ਧਰਤੀ ਦੇ ਮਿਜ਼ਾਜ ਅਤੇ ਇੱਥੋਂ ਦੇ ਰਹਿਤਲ ਨਾਲ ਮੇਲ ਹੀ ਨਹੀਂ ਸੀ ਕਰਦੀ। ਸਕੂਲਾਂ ਕਾਲਜਾਂ ਨੂੰ ਪੰਜਾਬੀ ਤੋਂ ਦੂਰ ਕੀਤਾ ਗਿਆ ਅਤੇ ਇਹ ਤਾਸਰ ਦਿੱਤਾ ਗਿਆ ਕਿ ਜਿਵੇਂ ਅਸੀਂ ਉਰਦੂ ਰਾਹੀਂ ਰਾਕਟ ਉੱਤੇ ਬਹਿ ਕੇ ਤਰੱਕੀ ਦੀ ਉਹ ਮੰਜ਼ਿਲਾਂ ਤੈਅ ਕਰਨ ਜਾ ਰਹੇ ਹਾਂ ਜਿਹੜੀਆਂ ਸਾਡੇ ਤੋਂ ਪਹਿਲੋਂ ਅੰਗਰੇਜ਼ ਬਹਾਦਰ ਜਾਂ ਤਰੱਕੀ ਦੇ ਟੀਚੇ ਮਿੱਥਣ ਵਾਲੀਆਂ ਕੌਮਾਂ ਨੇ ਤੈਅ ਕੀਤੀਆਂ ਨੇ। ਸਰਾਇਕੀ ਨਾਂ ਦਾ ਬੀਜ ਉਸੇ ਦੌਰ ਵਿੱਚ ਬੀਜਿਆ ਗਿਆ ਕਿਉਂਕਿ ਇਹ ਇਸ ਧਰਤੀ ਨਾਲ ਜੋੜ ਨਹੀਂ ਸੀ ਖਾਂਦਾ ਅਤੇ ਨਾ ਹੀ ਇਹਦਾ ਤਾਲੁਕ ਇਸ ਧਰਤੀ ਦੀ ਆਬੋ ਹਵਾ ਨਾਲ ਸੀ। ਸੋ ਇਹ ਨਾ ਤੇ ਪੁੰਗਰਿਆ, ਨਾ ਹੀ ਇਹਨੇ ਲੋਕਾਈ ਅੰਦਰ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਚੰਦ ਲੋਕਾਂ ਦਾ ਟੋਲਾ ਜਿਨ੍ਹਾਂ ਦਾ ਆਪਣਾ ਪਿਛੋਕੜ ਸਿੰਧ ਜਾਂ ਬਲੋਚਿਸਤਾਨ ਸੀ, ਉਹਨਾਂ ਰਿਆਸਤ ਵਿੱਚ ਮੌਜੂਦ ਸਾਜ਼ਿਸ਼ੀ ਗਰੋਹ ਨਾਲ ਰਲ ਕੇ ਨਫ਼ਰਤ ਤੇ ਸਾਜ਼ਿਸ਼ ਦੇ ਇਸ ਬੀਜ ਨੂੰ ਮਸਨੂਈ ਤੌਰ ਉੱਤੇ ਪ੍ਰਵਾਨ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਵੇਲਾ ਲੰਘਣ ਦੇ ਨਾਲ ਨਾਲ ਇੱਥੋਂ ਦੇ ਸਿਆਸਤਦਾਨਾਂ ਜਿਨ੍ਹਾਂ ਦਾ ਤਾਲੁਕ ਖਾਲਸਤਰ ਜਾਗੀਰਦਾਰ ਅਤੇ ਇਸਤਹਿਸਾਲੀ ਤਬਕੇ ਨਾਲ ਸੀ, ਉਹਨਾਂ ਨੇ ਲੁਕਾਈ ਦੀਆਂ ਮਰੂਮੀਆਂ ਦਾ ਹਾਲ ਸਿਰਫ ਔਰ ਸਿਰਫ ਸੂਬੇ ਦੀ ਵੰਡ ਦੱਸਿਆ। ਇਹ ਲੋਕ ਲੁੱਟਦੇ ਰਹੇ, ਆਮ ਬੰਦਾ ਇਹਨਾਂ ਹੱਥੋਂ ਲੁੱਟਦਾ ਰਿਹਾ ਅਤੇ ਆਪਣੇ ਬਰਬਾਦ ਹੋਣ ਦਾ ਜ਼ਿੰਮੇਦਾਰ ਤਖਤੇ ਲਾਹੌਰ ਨੂੰ ਸਮਝਦਾ ਰਿਹਾ। ਜਿੱਥੇ ਸੂਬੇ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਕਰਨ ਵਾਲੇ ਇਹ ਬਦਬਖਤ ਆਪਣੀਆਂ ਨਲਾਇਕੀਆਂ ਉੱਤੇ ਪਰਦਾ ਪਾਉਂਦੇ ਰਹੇ, ਉੱਥੇ ਹੀ ਇਹਨਾਂ ਨੇ ਮੁਲਤਾਨੀ ਲਹਿਜੇ ਨੂੰ ਇੱਕ ਨਵੀਂ ਬੋਲੀ ਆਖ ਕੇ ਸਰਾਇਕੀ ਨਾਂ ਰੱਖਤਾ ਅਤੇ ਨਾਲ ਹੀ ਇਸ ਬੋਲੀ ਦੀ ਬੁਨਿਆਦ ਉੱਤੇ ਵੰਡ ਦਾ ਸ਼ੋਸ਼ਾ ਵੀ ਛੱਡ ਦਿੱਤਾ। ਹਾਲਾਂਕਿ ਇਹਨਾਂ ਹਰਾਮਜ਼ਾਦਿਆਂ ਬਦਬਖਤਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜੇਕਰ ਸਰਾਇਕੀ ਕੋਈ ਬੋਲੀ ਹੈ ਜਾਂ ਫਿਰ ਇਸ ਬੋਲੀ ਜਾਂ ਲਹਿਜੇ ਦੀ ਬੁਨਿਆਦ ਉੱਤੇ ਕੋਈ ਨਵਾਂ ਸੂਬਾ ਬਣਨਾ ਚਾਹੀਦਾ ਹੈ ਅਤੇ ਫਿਰ ਉਹ ਸਿੰਧ ਵਿੱਚ ਬਣਨਾ ਚਾਹੀਦਾ ਹੈ, ਕਿਉਂ ਜੇ ਇਹ ਲਹਿਜਾ ਉੱਥੇ ਵੀ ਮੌਜੂਦ ਹੈ। ਪਰ ਉੱਥੇ ਚੂੰਕਿ ਉਹ ਤਬਕਾ ਹਾਕਮ ਹੈ ਜਿਹਦੇ ਮੁਫਾਦ ਪੰਜਾਬ ਦੀ ਵੰਡ ਵਿੱਚ ਨੇ, ਸੋ ਉਹਨੇ ਇਸ ਚਿਨਗ ਨੂੰ ਹਵਾ ਦਿੱਤੀ ਅਤੇ ਅੱਜ ਦੀ ਇਸ ਸਾਜ਼ਿਸ਼ ਨੂੰ ਅੱਗ ਦਾ ਲੰਬੂ ਬਣਾਉਣ ਲਈ ਤੇਲ ਪਾ ਰਿਹਾ ਹੈ। ਵੇਲਾ ਲੰਘਦਾ ਗਿਆ। ਅੱਜ ਅਫਸਰਸ਼ਾਹੀ ਦੇ ਪਰਵਰਦਾ ਇਹ ਸਾਜ਼ਿਸ਼ੀ ਅਨਾਸਰ ਪੰਜਾਬੀ ਬੋਲੀ ਅਤੇ ਪੰਜਾਬੀ ਬੋਲੀ ਦੀ ਗੱਲ ਕਰਨ ਵਾਲਿਆਂ ਨੂੰ ਖੁੱਲ੍ਹੀਆਂ ਧਮਕੀਆਂ ਦੇ ਰਹੇ ਨੇ। ਗੱਲ ਹੋਈ ਏ ਰੋਈ ਪੰਜਾਬੀ ਕਾਨਫਰੰਸ ਦੀ। ਇਹਦੇ ਆਰੀ ਜੋ ਵੀ ਨੇ, ਮੈਂ ਉਹਨਾਂ ਬਾਰੇ ਕੋਈ ਤਫਸੀਲ ਨਹੀਂ ਕਰਨਾ ਚਾਹੁੰਦਾ। ਇਸ ਤੋਂ ਪਹਿਲਾਂ ਜਿਹੜੇ ਲੋਕ ਪੰਜਾਬੀ ਨਾਲ ਜੁੜ ਰੱਖਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਾਹਰੋਂ ਆਏ ਸਿੱਖਾਂ ਦੀਆਂ ਜੇਬਾਂ ਸਾਫ਼ ਕਰਕੇ ਨੌਸਰਬਾਜ਼ੀਆਂ
ਤੇ ਰੰਗਬਾਜ਼ੀਆਂ ਕਰਨ ਵਾਲੇ ਕੌਣ ਲੋਕ ਨੇ। ਮੈਂ ਇਸ ਮੌਕੇ ਤੇ ਕੋਈ ਲੰਮੀ ਚੌੜੀ ਗੱਲ ਨਹੀਂ ਕਰਾਂਗਾ ਤੇ ਨਾ ਹੀ ਇਹ ਆਖਾਂਗਾ ਕਿ ਪੰਜਾਬੀ ਤਹਿਰੀਕ ਵਿੱਚ ਬੈਠੇ ਕੁਛ ਬੈਠੀਏ, ਜੇਬ ਕਤਰੇ ਲੋਕਾਂ ਕੋਲੋਂ ਬਚੋ। ਬਲਕਿ ਅੱਜ ਤੇ ਮੈਂ ਇਹ ਆਖਾਂਗਾ ਕਿ ਪੰਜਾਬੀ ਬੋਲੀ ਵਿੱਚ ਜੇ ਕੋਈ ਕੁੱਤਾ ਵੀ ਭੌਂਕ ਰਿਹਾ ਹੈ ਤੇ ਅਸੀਂ ਉਹਦੀ ਮੁਖਾਲਫਤ ਨਹੀਂ ਕਰਾਂਗੇ। ਗੱਲ ਕੁੱਤੇ ਦੀ ਹੋਈ ਤੇ ਫਿਰ ਉਹਨਾਂ ਲੋਕਾਂ ਦੀ ਗੱਲ ਵੀ ਬੜੀ ਜ਼ਰੂਰੀ ਹੈ ਜਿਹੜੇ ਅੱਜ ਸੋਸ਼ਲ ਮੀਡੀਆ ਉੱਤੇ ਖਾਜਾ ਫਰੀਦ ਹੋਰਾਂ ਨੂੰ ਸਰਾਇਕੀ ਸ਼ਾਇਰ ਸਾਬਤ ਕਰਨ ਤੋਂ ਤੁਲੇ ਹੋਏ ਨੇ। ਮੈਂ ਇਹਨਾਂ ਨੂੰ ਵਾਰਨਿੰਗ ਦੇਵਾਂਗਾ ਕਿ ਤੁਸੀਂ ਸਾਜ਼ਿਸ਼ਾਂ ਤੋਂ ਬਾਜ਼ ਆਓ, ਕੋਈ ਇੱਕ ਦਲੀਲ ਲਿਆਓ ਜਿਹਦੇ ਵਿੱਚ ਖਾਜਾ ਫਰੀਦ ਹੋਰਾਂ ਆਪਣੇ ਆਪ ਨੂੰ ਪੰਜਾਬੀ ਥਾਵੇਂ ਸਰਾਇਕੀ ਆਖਿਆ ਹੋਵੇ, ਜਾਂ ਫਿਰ ਉਹਨਾਂ ਸਰਾਇਕੀ ਬੋਲੀ ਦਾ ਨਾਂ ਆਪਣੇ ਕਿਸੇ ਕਾਫੀ ਅੰਦਰ ਲਿਆ ਹੋਵੇ। ਅੱਜ ਤੁਸੀਂ ਖਾਜਾ ਫਰੀਦ ਦੇ ਮਜ਼ਾਰ ਉੱਤੇ ਆਪਣੇ ਧੰਦਿਆਂ ਦੇ ਨਾਲ ਨਾਲ ਬੋਲੀ ਵੰਡਣ ਦੀ ਜਿਹੜੀ ਸਾਜ਼ਿਸ਼ ਕਰ ਰਹੇ ਹੋ, ਅਸੀਂ ਕਦੀ ਕਾਮਯਾਬ ਨਹੀਂ ਹੋਣ ਦਿਆਂਗੇ। ਇਹਨਾਂ ਦੀ ਹਮਾਕਤ ਤੇ ਕਮ ਅਕਲੀ ਦਾ ਅੰਦਾਜ਼ਾ ਇੱਥੋਂ ਕਰ ਲਵੋ ਕਿ ਇਹ ਲੋਕ ਤਾਂ ਸ਼ਾਹ ਹੁਸੈਨ ਤੇ ਬਾਬਾ ਫਰੀਦ ਨੂੰ ਵੀ ਸਰਾਇਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਓਏ ਬੇਲੀਓ, ਜੇ ਕੋਈ ਮੇਰਾ ਨਾਂ ਅਹਿਮਦ ਰਜ਼ਾ ਰੱਖ ਦੇਵੇ ਜਾਂ ਫਿਰ ਮੈਨੂੰ ਆਖੇ ਕਿ ਮੁਦੱਸਰ ਇਕਬਾਲ ਬੱਟ ਨਹੀਂ ਬਲਕਿ ਇਲਿਆਸ ਘੁੰਮਣ ਹੈ, ਤੇ ਫਿਰ ਕੀ ਮੇਰਾ ਵਜੂਦ ਬਦਲ ਜਾਏਗਾ? ਮੇਰੀ ਹੋਂਦ ਤਬਦੀਲ ਹੋ ਜਾਏਗੀ? ਮੇਰਾ ਪਿਛੋਕੜ ਤਬਦੀਲ ਹੋ ਸਕਦਾ ਹੈ? ਕਦੀ ਵੀ ਨਹੀਂ। ਤੁਸੀਂ ਮੁਲਤਾਨੀ, ਮਾਝੇ, ਸ਼ਾਹਪੁਰੀ ਜਾਂ ਕਿਸੇ ਵੀ ਦੂਜੇ ਪੰਜਾਬੀ ਲਹਿਜੇ ਦਾ ਨਾਂ ਬਦਲ ਕੇ ਜੇਕਰ ਇਹ ਆਖੋ ਕਿ ਅਸਾਂ ਕੋਈ ਨਵੀਂ ਬੋਲੀ ਦਰਿਆਫਤ ਕਰ ਲਈਏ ਤੇ ਫਿਰ ਲੁਕਾਈ ਤੁਹਾਨੂੰ ਲਾਹਨਤਾਂ ਤੋਂ ਵੱਖ ਕੁਝ ਨਹੀਂ ਦੇਵੇਗੀ। ਜਦੋਂ ਤੱਕ ਰੋਈ ਪੰਜਾਬੀ ਕਾਨਫਰੰਸ ਦੀ ਗੱਲ ਹੈ ਤੇ ਮੈਨੂੰ ਕੁਝ ਲੋਕਾਂ ਉੱਤੇ ਹਮੇਸ਼ਾ ਤਫਜ਼ਾਤ ਰਹੇ ਨੇ। ਤੁਹਾਡਾ ਮਿਸ਼ਨ ਓਨੀ ਦੇਰ ਤੱਕ ਕਾਮਯਾਬ ਨਹੀਂ ਹੁੰਦਾ ਜਦ ਤੱਕ ਤੁਸੀਂ ਇਹਨੂੰ ਆਪਣੀ ਆਜ਼ਾਦੀ ਦਾ ਮਕਸਦ ਨਾ ਬਣਾ ਲਵੋ। ਜਿਹੜੇ ਲੋਕ ਕਿਸੇ ਜੱਦੋਜਹਿਦ ਦੀ ਤਹਿਰੀਕ ਵਿੱਚ ਸਿਰਫ ਇਸ ਕਰਕੇ ਸ਼ਾਮਲ ਹੁੰਦੇ ਨੇ ਕਿ ਅਸੀਂ ਪੈਸਾ ਕਮਾ ਲਵਾਂਗੇ, ਉਹ ਲੋਕ ਤਹਿਰੀਕ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਇਹਦੀ ਬਰਬਾਦੀ ਦਾ ਸਬੱਬ ਬਣਦੇ ਨੇ। ਮੈਂ ਇਸ ਮੌਕੇ 'ਤੇ ਫਿਰ ਕੋਈ ਲੰਮੀ ਚੌੜੀ ਗੱਲ ਨਹੀਂ ਕਰਦਾ, ਬਸ ਇਹ ਨਹੀਂ ਆਖਾਂਗਾ ਕਿ ਖੁਸਰਿਆਂ ਤੋਂ ਬਾਲ ਨਹੀਂ ਜੰਮੇ ਜਾਂਦੇ। ਇਹ ਗੱਲ ਮੈਂ ਕੁਝ ਦਿਨ ਪਹਿਲਾਂ ਆਪਣੇ ਮਿੱਤਰ ਪਿਆਰੇ ਪ੍ਰੋਫੈਸਰ ਜਮੀਲ ਉਰਪਾਰਾ ਨੂੰ ਆਖੀ ਸੀ ਕਿ ਤੁਸੀਂ ਜਿਨ੍ਹਾਂ ਘੋੜਿਆਂ 'ਤੇ ਦਾਅ ਲਾ ਰਹੇ ਹੋ, ਪਹਿਲਾਂ ਵੇਖ ਲਵੋ ਕਿ ਪੂਛਲ ਵੱਲੋਂ ਉਹਨਾਂ ਦਾ ਵਿਹਾਰ ਕੀ ਹੈ। ਜੇ ਪੂਛਲ ਥੱਲੇ ਖੁਰਕ ਕੇ ਫਿਰ ਜਾਣ ਲਵੋ ਕਿ ਅਜਿਹੇ ਮੁਹੰਨਸ 'ਤੇ ਠਰਕ 'ਤੇ ਝਾੜਿਆ ਜਾ ਸਕਦਾ ਹੈ, ਪਰ ਕੋਈ ਜੰਗ ਨਹੀਂ ਲੜੀ ਜਾ ਸਕਦੀ। ਮੈਂ ਪਾਰਾ ਨੂੰ ਆਖਿਆ ਸੀ ਕਿ ਵਿਆਹਾਂ ਸ਼ਾਦੀਆਂ ਉੱਤੇ ਨੱਚ ਕੇ ਵੇਲਾਂ ਇਕੱਠੀਆਂ ਕਰਨ ਵਾਲੇ ਘੋੜੇ ਹੋਰ ਹੁੰਦੇ ਨੇ ਤੇ ਮੈਦਾਨੇ ਜੰਗ ਵਿੱਚ ਡਟ ਕੇ ਖਲੋਣ ਵਾਲੇ ਹੋਰ। ਉੱਥੋਂ ਪੂਛਲ ਚੁੱਕ ਕੇ ਨੱਠਣ ਵਾਲਾ ਕਦੀ ਮਰਦ ਨਹੀਂ ਅਖਵਾ ਸਕਦਾ। ਅਸੀਂ ਸਰਾਇਕੀ ਪ੍ਰਾਪੇਗੰਡੇ ਦੇ ਖਿਲਾਫ ਹਾਂ, ਉਹਨਾਂ ਦੀ ਬਦਮਾਸ਼ੀ ਦੀ ਨਿੰਦਿਆ ਕਰਦੇ ਹਾਂ ਤੇ ਮੌਕਾ ਮਿਲਣ 'ਤੇ ਉਹਨਾਂ ਦੀਆਂ ਨਾਸਾਂ ਵੀ ਭੰਨਾਂਗੇ, ਪਰ ਉਸ ਸ਼ਖਸ ਦੀ ਹਮਾਇਤ ਨਹੀਂ ਕਰ ਸਕਦੇ ਜਿਹੜਾ ਪੂਛਲ ਚੁੱਕ ਕੇ ਮੈਦਾਨੋਂ ਨੱਠ ਜਾਏ ਤੇ ਇਕੱਠ ਨੂੰ ਕਿਸੇ ਬੈਠਕ ਜਾਂ ਮਖਸੂਸ ਆਡੀਟੋਰੀਅਮ ਵਿੱਚ ਮੁੰਤਕਿਲ ਕਰ ਦੇਵੇ। ਇਹ ਮਰਦਾਂ ਦੇ ਕੰਮ ਨਹੀਂ ਹੁੰਦੇ, ਇਹ ਫਸਲੀ ਬਟੇਰੇ ਤੇ ਉਹਨਾਂ ਦੇ ਕੰਮ ਹੁੰਦੇ ਨੇ ਜਿਹਨਾਂ ਦੀ ਨਸਲ ਲਫ਼ਜ਼ ਗਾਫ ਤੋਂ ਸ਼ੁਰੂ ਹੁੰਦੀ ਹੈ। ਅੱਜ ਲਈ ਇਹੋ ਗੱਲਾਂ ਅਗਾਂਹ ਹੋਰ ਵਿਚਾਰ ਸਾਂਝੇ ਕਰਾਂਗੇ। ਫਿਲਹਾਲ ਪੰਜਾਬੀ ਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਕੁੱਤਿਆਂ ਉੱਤੇ ਲੱਖ ਲੱਖ ਲਾਹਨਤਾਂ ਤੇ ਇਹਨਾਂ ਦੇ ਨਾਲ ਨਾਲ ਪੂਛਲ ਚੁੱਕ ਕੇ ਨੱਠਣ ਵਾਲੇ ਬਗੈਰਤਾਂ ਉੱਤੇ ਵੀ ਲਾਹਨਤਾਂ। ਇਜਾਜ਼ਤ ਦਿਓ, ਰੱਬ ਰੱਖਾ।